पंजाब तो लैंदे हल आउंदे ने, लैंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार, जी आए सोने सिख सरदार। अस्सलाम वालेकुम, सत श्री अकाल, प्रणाम ਦੋਸਤੋ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਚੱਕ ਨੰਬਰ 160 ਗਾਬੇ ਕਾਲੇਕੀ ਦੇ ਵਿੱਚ ਮੂੰਗੀ ਬੰਗਲੇ ਦੇ ਕੋਲੇ ਪਿੰਡ ਪੈਂਦਾ ਆ। ਗੋਜਰੇ ਵੱਲੋਂ ਮਰੀਦ ਵਾਲੇ ਵੱਲ ਨੂੰ ਜਾਈਏ ਤਾਂ ਇਹ ਜਨਾਬ ਸਾਡੇ ਸਰਦਾਰ ਵੀਰ ਆਏ ਆ ਬਾਹਰ ਦੇ ਮੁਲਕੋਂ, ਅਮਰੀਕਾ ਤੋਂ ਸਾਡੇ ਕੋਲ ਇੱਥੇ ਆਪਣਾ ਪਿੰਡ ਦੇਖਣ। ਇਹਨਾਂ ਦਾ ਜਿਹੜੇ ਬਜ਼ੁਰਗ ਸੀਗੇ ਉਹ ਇਸ ਪਿੰਡ 'ਚ ਉੱਠ ਕੇ ਗਏ ਸੀਗੇ। ਇਹਨਾਂ ਦਾ ਜੱਦੀ ਪਿੰਡ ਜਿਹੜਾ 160 ਗਾਬੇ ਕਾਲੇਕੀ ਆ। ਅਸੀਂ ਅੱਜ ਇਹਨਾਂ ਨੂੰ ਪੁੱਛਣਾ ਕਿ ਇੱਥੇ ਪਿੰਡ ਆਏ ਆ, ਇਹਨਾਂ ਨੂੰ ਕਿਹੋ ਜਿਹਾ ਲੱਗਾ, ਸਾਰੀਆਂ ਗੱਲਾਂ ਬਾਤਾਂ ਕਿ ਦਿਲ ਇਹਨਾਂ ਦਾ ਕਿਸ ਤਰ੍ਹਾਂ ਕੀਤਾ, ਇਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਕੀ ਗੱਲਾਂ ਬਾਤਾਂ ਸੁਣੀਆਂ ਸੀ ਪਿੰਡ ਦੇ ਬਾਰੇ। ਪਹਿਲੇ ਤਾਂ ਵੈਲਕਮ ਕਰਦੇ ਹਾਂ ਜੀ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ ਤੁਹਾਡਾ। ਤੁਸੀਂ ਸਾਨੂੰ ਪਿੰਡ ਵਿਖਾਇਆ, ਸਾਡੇ ਬਜ਼ੁਰਗਾਂ ਦੀਆਂ ਇੱਥੇ ਯਾਦਾਂ ਹੋਣੀਆਂ ਵਾ। ਉਹ ਇੱਥੇ ਤੁਰੇ ਫਿਰਦੇ ਰਹੇ ਹੋਣੇ, ਕੰਮ ਕਰਦੇ ਰਹੇ ਹੋਣੇ ਆ, ਆਪਣਾ ਖੇਤੀਬਾੜੀ ਕਰਦੇ ਹੋਣਗੇ ਹੈ ਨਾ। ਵੈਸੇ ਜਿੰਨੀ ਮੇਰੀ ਏਜ ਆ, ਮੈਨੂੰ ਮੇਰੀ ਤੀਜੀ ਪੀੜ੍ਹੀ ਸੀ। ਮੇਰੇ ਦਾਦਾ ਸੀਗੇ ਇੱਥੇ ਦੇ ਜੰਮਪਲ ਹੈ ਨਾ। ਅਤੇ ਵੈਸੇ ਮੇਰਾ ਤਾਂ ਕੋਈ ਹੈ ਨਹੀਂ ਸੀ ਵੀ ਮੈਂ ਦੂਰ ਤੱਕ ਤੇ ਨਾਲ ਰੱਖਾਂ ਰਿਲੇਸ਼ਨ ਹੈ ਨਾ। ਉਹ ਤੋਂ ਬਾਅਦ ਮੇਰੇ ਵੀ ਬੱਚੇ ਆ ਹੈ ਨਾ। ਪਰ ਲੱਗਦਾ ਸੀ ਮੈਨੂੰ ਵੀ ਮੈਂ ਜਾ ਕੇ ਵੇਖਾਂ ਵੀ ਕੀ ਹੀ ਉੱਥੇ ਕਹਾਣੀ, ਕੀ ਹੀ ਉਹਨਾਂ ਦੀ, ਕਿੱਥੇ ਸੀਗੇ ਹੈ ਨਾ। ਅੱਗੇ ਵੀ ਮੈਂ ਨਵੰਬਰ 'ਚ ਵੀ ਆਇਆ ਸੀ ਅਤੇ ਉਦੋਂ ਵੀ ਮੈਂ ਸੋਚਦਾ ਸੀਗਾ ਕਿ ਮੈਂ ਜਾ ਕੇ ਆਵਾਂ, ਪਰ ਉਹ ਨਹੀਂ, ਮੇਰਾ ਟਾਈਮ ਨਹੀਂ ਬਣਿਆ ਵੀ ਮੈਂ ਆ ਸਕਾਂ। ਪਰ ਹੁਣ ਮੈਂ ਆ ਕੇ ਵੇਖਿਆ, ਬਹੁਤ ਸੋਹਣਾ ਤੁਹਾਡਾ ਪਿੰਡ ਆ, ਸਾਫ ਸੁਥਰਾ, ਖੁੱਲ੍ਹਾ ਡੁੱਲਾ, ਸੋਹਣੇ ਘਰ ਆ, ਸੋਹਣੀਆਂ ਰਿਹਾਇਸ਼ਾਂ ਬਣਾਈਆਂ ਨੇ, ਸੋਹਣੀ ਖੇਤੀਬਾੜੀ ਹੁੰਦੀ ਆ, ਸੋਹਣੇ ਸਾਰਿਆਂ ਦੇ ਬਿਜ਼ਨਸ ਆ ਇੱਥੇ ਹੈ ਨਾ। ਅਤੇ ਬਾਕੀ ਮਿਲਣਸਾਰ ਨੇ ਸਾਰੇ ਹੈ ਨਾ, ਖੁੱਲ੍ਹਾ ਡੁੱਲਾ ਪੰਜਾਬੀਆਂ ਵਾਲਾ। ਅਤੇ ਮੈਨੂੰ ਲੱਗਾ ਹੀ ਨਹੀਂ ਗਾ ਵੀ ਮੈਂ ਕਿਸੇ ਹੋਰ ਪਰਿਵਾਰ ਵੱਖਰੀ ਜਗ੍ਹਾ 'ਤੇ ਆਇਆ ਵਾਂ। ਮੈਨੂੰ ਐਂ ਪਿਆਰ ਮਿਲਿਆ ਵੀ ਮੈਂ ਆਪਣਿਆਂ ਦੇ ਵਿੱਚ ਹੀ ਬੈਠਾ, ਨਾ ਉਹ ਹੀ ਹਾਸਾ ਮਖੌਲ ਚਰ ਸਾਰਾ ਕੁਝ ਉੱਦਾਂ ਹੀ ਆ ਹੈ ਨਾ। ਅਤੇ ਸ਼ਾਮੇ ਬੈਠੇ ਆ। ਬਜ਼ੁਰਗਾਂ ਤੋਂ ਕਿਹੜੀ ਕੋਈ ਖਾਸ ਐਸੀ ਗੱਲ ਜਿਹੜੀ ਸੁਣੀ ਸੀ ਜਿਹਦਾ ਆਪਾਂ ਲੈ ਕੇ ਜਵਾਨ ਹੋਏ, ਮੁੜ ਕੇ ਇਹ ਇਰਾਦਾ ਬਣਾਇਆ ਵੀ ਆਪਾਂ ਜਾਣਾ ਆ? ਬਜ਼ੁਰਗ ਦੱਸਦੇ ਹੁੰਦੇ ਸੀ ਵੀ ਉੱਥੇ ਆਪਣਾ ਮੁਰੱਬੇ ਸੀਗੇ, ਉੱਥੇ ਘੋੜ ਹੁੰਦੀਆਂ ਸੀ, ਐਡੀਆਂ ਮਈਆਂ ਹੁੰਦੀਆਂ ਸੀਗੀਆਂ, ਵੀ ਕੋਈ ਚੱਕਰ ਹੀ ਨਹੀਂ ਸੀ, ਬਹੁਤ ਵਧੀਆ ਨਜ਼ਾਰੇ ਨਾਲ ਰਹਿੰਦੇ ਹੁੰਦੇ ਸੀਗੇ ਹੈ ਨਾ। ਫਿਰ ਦੱਸਦੇ ਹੁੰਦੇ ਸੀਗੇ ਵੀ ਇੱਥੇ ਬੱਲੋ ਕੇ ਹੈਡ ਥਾਣੀ ਅਸੀਂ ਗਏ ਹਾਂ ਵਾਪਸ, ਜਦੋਂ ਆਏ ਹੋਈ ਕਿੱਦਾਂ ਬਚਦੇ ਬਚਾਉਂਦੇ ਗੱਡਿਆਂ ਤੇ ਰੇੜਿਆਂ ਲੱਦ ਫਿਰ ਉੱਧਰ ਲੰਘੇ ਆ। ਜਦੋਂ ਕਿ ਬਜ਼ੁਰਗ ਹੀ ਹੈਗੇ ਉਦੋਂ ਉਹ ਵੀ ਨਹੀਂ ਆ ਸਕਦੇ, ਅਤੇ ਸਾਡੇ ਕੋਲ ਵੀ ਆਉਣ ਦੀ ਗੁੰਜਾਇਸ਼ ਕਹਿ ਲਓ ਜਾਂ ਆਉਣ ਦਾ ਟਾਈਮ ਕਹਿ ਲਓ, ਜਾਂ ਉਹਨਾਂ ਸੋਚ ਨਹੀਂ ਸੀ ਉਨੀ ਵੀ ਅਸੀਂ ਉੱਥੇ ਜਾਈਏ। ਹੁਣ ਅਸੀਂ ਆ ਸਕਦੇ ਹਾਂ, ਸਾਡਾ ਕੋਈ ਬਜ਼ੁਰਗ ਨਹੀਂ ਹੈਗਾ ਵੀ ਜਿਹਦੇ ਕੋਲ ਕੁਝ ਪੁੱਛ ਕੇ ਆਈਏ ਜਾਂ ਨਾਲ ਲੈ ਕੇ ਆਈਏ। ਸਮਾਂ ਇਸ ਤਰ੍ਹਾਂ ਦਾ ਚੇਂਜ ਹੋ ਗਿਆ ਵਾ ਹੁਣ, ਤੇ ਬਸ ਪਿੰਡ ਹੀ ਵੇਖਿਆ ਵਾ। ਕੋਈ ਉਹ ਨਹੀਂ ਆ ਵੀ ਆਹ ਜਗ੍ਹਾ ਸੀ ਅਤੇ ਆਹ ਜ਼ਮੀਨ ਸੀਗੀ ਅਤੇ ਇੱਥੇ ਬਹਿੰਦੇ ਕੋਈ ਬੋਹੜ ਅਤੇ ਕੋਈ ਪਿੱਪਲ, ਉਹ ਤਾਂ ਕੋਈ ਨਹੀਂ ਦਿਖਿਆ ਹੈ ਨਾ। ਪਰ ਯਾਦਾਂ ਤਾਂ ਹੈਗੀਆਂ ਹੀ ਆ ਨਾ ਉਹਨਾਂ ਦੀਆਂ, ਇੱਥੇ ਇਹਨਾਂ ਹਵਾਵਾਂ ਦੇ ਵਿੱਚ ਹੀ ਆ। ਲਹਿੰਦੇ ਔਰ ਚੜ੍ਹਦੇ ਪੰਜਾਬ ਦੇ ਜਿਹੜੇ ਪਿੰਡ ਆ, ਉਹਨਾਂ ਪਿੰਡਾਂ ਵਿੱਚ ਮਤਲਬ ਉੱਧਰ ਵੀ ਤੁਸੀਂ ਦੇਖੇ ਤਾਂ ਹੁਣ ਲਹਿੰਦੇ ਵਾਲੇ ਵੀ ਦੇਖੇ, ਕੀ ਫਰਕ ਪਾਇਆ? ਨਹੀਂ ਜੀ, ਇੱਕੋ ਜਿਹੀ ਆ, ਇੱਕੋ ਜਿਹੀ ਆ, ਕੋਈ ਫਰਕ ਨਹੀਂ ਆ। ਕਲਚਰ ਨੂੰ ਲੈ ਕੇ ਇੱਦਾਂ ਲੱਗਦਾ ਆ ਵੀ ਉਹ ਜ਼ਿਆਦਾ ਆਪਣੇ ਮਾਡਰਨ ਹੋ ਗਿਆ, ਡਿਵੈਲਪ ਹੋ ਗਏ, ਮਾਡਰਨ ਜ਼ਿਆਦਾ ਹੋ ਗਏ ਆ। ਅਤੇ ਇੱਕ ਚੰਗੀ ਗੱਲ ਇਹ ਵੀ ਆ ਵੀ ਤੁਸੀਂ ਜਿਹੜਾ ਨੇਚਰ ਆ, ਕਲਚਰ ਆ, ਤੁਸੀਂ ਉਹ ਸਾਰਾ ਸਾਂਭ ਕੇ ਰੱਖਿਆ ਵਾ। ਉੱਧਰ ਜ਼ਿਆਦਾ ਮਾਡਰਨ ਹੋ ਗਿਆ ਵਾ ਕੰਮ, ਇੱਦਾਂ ਦਾ ਮੈਨੂੰ ਜੋ ਫੀਲ ਹੁੰਦਾ, ਮੈਂ ਆਪਣੀ ਗੱਲ। ਇਹ ਅਗਰ ਸਾਂਭਣ ਦੀ ਆਪਾਂ ਗੱਲ ਕਰੀਏ ਤਾਂ ਮੇਰੇ ਖਿਆਲ ਆ ਵੀ ਜਿੱਥੇ ਤੱਕ ਕਿਸੇ ਦੀ ਹਲੇ ਪਹੁੰਚ ਨਹੀਂ ਪਈ ਜਾਂ ਉਹ ਇੰਨੇ ਜੋਗਾ ਨਹੀਂ ਹੋਇਆ ਤਾਂ ਉਹਦੇ ਕੋਲ ਉਹ ਚੀਜ਼ ਰਹਿ ਗਈ ਆ। ਅਗਰ ਉਹਦੇ ਹੱਥ ਵੀ ਪੈਸੇ ਆਣਗੇ ਤਾਂ ਉਹ ਕਲਚਰ ਉਸ ਨੂੰ ਨਹੀਂ ਸਾਂਭੇਗਾ, ਉਹ ਵੀ ਡਿਵੈਲਪ ਕਰੇਗਾ। ਇਹ ਵੀ ਗੱਲ ਹੋ ਸਕਦੀ ਆ, ਜਿੱਦਣ ਤੁਸੀਂ ਡਿਵੈਲਪਮੈਂਟ ਵੱਲ ਤੁਰ ਪਏ, ਤੁਸੀਂ ਕਲਚਰ ਭੁਲਾਉਣ ਦੇ ਚੱਕਰ 'ਚ ਪੈ ਗਏ, ਤੁਸੀਂ ਜ਼ਿਆਦਾ ਦੁਨੀਆ ਬਾਹਰਲੀਆਂ ਕੰਟਰੀਆਂ ਚੱਲ ਗਈ, ਹੋ ਸਕਦਾ ਫਿਰ ਤੁਸੀਂ ਵੈਸਟਰਨ ਕਲਚਰ ਦੇ ਵਿੱਚ, ਕਿਉਂਕਿ ਟਾਲੀਆਂ ਥੱਲੇ ਆ ਹੁਣੇ ਉਹਦੇ ਬਹਿਣਾ ਜਿਹਦੇ ਘਰ ਹਲੇ ਪੱਖਾ ਨਹੀਂ ਹੈਗਾ ਜਾਂ ਜਿਹੜੇ ਘਰ ਏਸੀ ਨਹੀਂ ਹੈਗਾ। ਬਾਕੀ ਜੇ ਏਸੀ ਵਾਲਾ ਕਹੋ ਨਾ ਵੀ ਛੱਡ ਕੇ ਉਹ ਟਾਲੀਆਂ ਥੱਲੇ ਆ ਕੇ ਬੈਠੋ ਕਦੇ ਵੀ ਨਹੀਂ, ਏਸੀ ਵਾਲਾ ਥੋੜੀ ਟਾਲੀ ਥੱਲੇ ਆਊਗਾ, ਏਸੀ ਵਾਲਾ ਤੇ ਡਬਲ ਏਸੀ ਲਵਾਊਗਾ ਹੈ ਨਾ। ਅਤੇ ਸੋ ਆ ਵੀ ਨਜ਼ਾਰਾ ਵੱਖਰਾ ਹੀ ਆ, ਚਿਰ ਬਾਅਦ ਬੈਠੇ ਆ ਹੈ ਨਾ। ਆਈ ਥਿੰਕ ਮੈਨੂੰ ਲੱਗਦਾ ਵੀ 20 ਸਾਲ ਬਾਅਦ ਹੈ ਨਾ।
ਜਾਂ ਕਿਉਂਕਿ ਅਸੀਂ ਵੀ ਪਿੰਡਾਂ 'ਚੋਂ ਹੀ ਉੱਠ ਕੇ ਉੱਥੇ ਗਏ ਆ ਤੇ ਅਸੀਂ ਵੀ ਉਦੋਂ ਇਹਨਾਂ ਤਰੇਕਾਂ ਥੱਲੇ ਤੇ ਨਿੰਮਾਂ ਥੱਲੇ ਤੇ ਟਾਹਲੀਆਂ ਥੱਲੇ ਤੁਸੀਂ ਹੁਣ ਸੁਨੇਹਾ ਕੀ ਦਿਓਗੇ ਜਾ ਕੇ? ਬਿਲਕੁਲ ਤੁਸੀਂ ਜਿਸ ਤਰ੍ਹਾਂ ਹੁਣ ਜਾਣਾ ਇੱਕ ਅਮਨ ਦੇ ਸਫੀਰ ਦੇ ਤੌਰ ਤੇ ਤੁਸੀਂ ਪਾਕਿਸਤਾਨ ਦਾ ਵਿਜ਼ਿਟ ਕੀਤਾ, ਹੁਣ ਗਾਂ ਜਾ ਕੇ ਤੁਸੀਂ ਲੋਕਾਂ ਨੂੰ ਕੀ ਮੋਟੀਵੇਟ ਕਰੋਗੇ? ਮੈਂ ਤੇ ਦੱਸਿਆ ਵਾ ਵੀ ਮੈਂ ਪਿਛਲੇ ਸਾਲ ਵੀ ਨਵੰਬਰ 'ਚ ਵੀ ਆਇਆ ਸੀ ਤੇ ਮੇਰੀ 6 ਮਹੀਨਿਆਂ ਦੇ ਵਿੱਚ ਦੂਜੀ ਵਿਜ਼ਿਟ ਆ। ਉਹ ਕਿਤੇ ਨਾ ਕਿਤੇ ਮੈਨੂੰ ਉੱਥੇ ਬੈਠੇ ਨੂੰ ਦੁਬਾਰਾ ਖਿੱਚ ਮਾਰਦੀ ਸੀਗੀ ਕਿ ਮੈਂ ਫੇਰ ਜਾਵਾਂ। ਮੈਂ ਉਦੋਂ ਵੀ ਇਕੱਲਾ ਆਇਆ ਸੀ ਤੇ ਮੈਂ ਹੁਣ ਵੀ ਇਕੱਲਾ ਹੀ ਆਇਆ ਵਾਂ। ਉਦੋਂ ਮੈਂ ਸਿੱਧਾ US ਤੋਂ ਆ ਕੇ ਇੱਥੋਂ ਹੋ ਕੇ ਤੇ ਵਾਪਸ ਚਲੇ ਗਿਆ ਸੀ ਕੈਲੀਫੋਰਨੀਆ। ਹੁਣ ਮੈਂ ਆਪਣੇ ਇੱਥੋਂ ਅੰਮ੍ਰਿਤਸਰ ਤੋਂ ਪਿੰਡ ਤੋਂ ਇੱਥੇ ਆਇਆ ਵਾਂ। ਹੁਣ ਮੈਂ ਅੰਮ੍ਰਿਤਸਰ ਚਲੇ ਜਾਣਾ ਤੇ ਉੱਥੋਂ ਚਲੇ ਜਾਣਾ। ਜਿਹੜੀ ਗੱਲ ਆ, ਜਿਹੜਾ ਕੋਈ ਵਹਿਮ ਬਿਠਾਇਆ ਗਿਆ ਵਾ ਵੀ ਪਾਕਿਸਤਾਨ ਨਾ ਜਾਓ ਤੇ ਉਹ ਹੋ ਜਾਊਗਾ ਤੇ ਜੇ ਹੋ ਜਾਊਗਾ, ਇਹੋ ਜਿਹਾ ਕੋਈ ਡਰਨ ਵਾਲੀ ਗੱਲ ਨਹੀਂ ਆ। ਤੁਹਾਨੂੰ ਤੁਹਾਡੇ ਵੱਡਿਆਂ ਵਾਂਗੂ, ਬਜ਼ੁਰਗਾਂ ਵਾਂਗੂ, ਭਰਾਵਾਂ ਵਾਂਗੂ ਤੁਹਾਡੇ ਨਾਲ ਬਹਿੰਦੇ ਆ। ਰੋਟੀ ਪਾਣੀ ਅਸੀਂ ਖਾਧਾ ਆ ਭਾਜੀ ਹੁਣਾਂ ਕੋਲੋਂ ਤੇ ਆਦਰ ਮਾਣ ਪੂਰਾ ਆ। ਤੁਸੀਂ ਆਓ, ਖੁੱਲ੍ਹੇ ਦਿਲ ਨਾਲ ਆਓ। ਮੈਂ ਯੰਗ ਜਨਰੇਸ਼ਨ ਨੂੰ ਸਪੈਸ਼ਲੀ ਕਹੂੰਗਾ ਵੀ ਯੰਗ ਜਨਰੇਸ਼ਨ ਆਊਗੀ, ਉਹ ਜਾ ਕੇ ਤੁਸੀਂ ਜਿੱਥੇ ਬੈਠੋਗੇ ਸੱਥ ਦੇ ਵਿੱਚ ਜਾ ਕੇ ਆਪਣੇ ਫਰੈਂਡ ਸਰਕਲ ਦੇ ਵਿੱਚ, ਫੇਰ ਤੁਹਾਨੂੰ ਪਤਾ ਲੱਗੂਗਾ ਬਈ ਕੀ ਤੁਹਾਡੀ ਇੱਜ਼ਤ ਕਰਦੇ ਆ ਤੇ ਕੀ ਤੁਹਾਨੂੰ ਮਹਿਸੂਸ ਹੁੰਦਾ ਆ ਉੱਥੇ ਜਾ ਕੇ। ਕੋਈ ਡਰਨ ਦੀ ਲੋੜ ਨਹੀਂ ਗੀ। ਮੈਂ ਤਾਂ ਵੱਧ ਤੋਂ ਵੱਧ ਇਹੋ ਹੀ ਕਹੂੰਗਾ ਵੀ ਆਓ, ਵੈਲਕਮ ਕਰਦੇ, ਬਹੁਤ ਪਿਆਰ ਨਾਲ ਤੁਹਾਨੂੰ ਗਲ ਲਾਉਂਦੇ ਆ। ਕੋਈ ਚੱਕਰ ਨਹੀਂ ਹੈਗਾ, ਕੋਈ ਡਰਨ ਵਾਲਾ ਨਹੀਂ ਆ, ਕੋਈ ਉਹ ਗੱਲ ਨਹੀਂ। ਨੇਰੇ ਆ ਉਹ ਸਵੇਰੇ ਆ ਉਹ ਇਕੱਲੇ ਬਾਜ਼ਾਰਾਂ 'ਚ ਮੈਂ ਵੀ ਤੁਰਿਆ ਫਿਰਨ ਡਿਆ, ਭਾਜੀ ਹੁਣੀ ਨਾਲ ਆ। ਕੋਈ ਡਰਨ ਵਾਲੀ ਕੋਈ ਗੱਲ ਨਹੀਂ ਗੀ। ਬਾਕੀ ਇਹ ਵੀਰ ਜੀ ਹੁਣੀ ਬਹੁਤ ਵਧੀਆ ਕਮਿਊਨਿਟੀ ਦੀ ਹੈਲਪ ਕਰ ਰਹੇ ਆ। ਦੋਵਾਂ ਕੰਟਰੀਆਂ ਨੂੰ, ਦੋਵੇਂ ਪੰਜਾਬਾਂ ਨੂੰ, ਲਹਿੰਦੇ ਪੰਜਾਬ ਨੂੰ ਤੇ ਚੜ੍ਹਦੇ ਪੰਜਾਬ ਨੂੰ ਮਿਲਾਉਂਦੇ ਆ। ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਸੋ ਮੈਂ ਇੰਨੀ ਗੱਲ ਕਰਦਾ ਜੀ, ਸਾਰਿਆਂ ਦਾ ਥੈਂਕ ਯੂ ਕਰਦਾ ਤੇ ਤੁਸੀਂ ਬਹੁਤ ਇੱਜ਼ਤ ਦਿੱਤੀ, ਬਹੁਤ ਪਿਆਰ ਦਿੱਤਾ, ਉਹਦਾ ਮੈਂ ਸ਼ੁਕਰੀਆ ਅਦਾ ਕਰਦਾ ਤੁਹਾਨੂੰ ਜੀ। ਥੈਂਕ ਯੂ ਸੋ ਮੱਚ। ਬਹੁਤ ਸ਼ੁਕਰੀਆ ਜੀ। ਸਰਦਾਰ ਸਾਹਿਬ ਆਪਣਾ ਪਿੰਡ ਦੇਖਣ ਆਏ ਸੀ ਜੱਦੀ, ਇਹਨਾਂ ਨੂੰ ਆਪਣੇ ਪਿੰਡ ਦੇ ਜਿਹੜੇ ਲੋਕ ਆ ਬੜੇ ਪਿਆਰ ਦੇ ਨਾਲ ਮਿਲੇ ਸੀ, ਬੜਾ ਆਦਰ ਮਾਣ ਦਿੱਤਾ, ਬੜਾ ਮਤਲਬ ਇਹਨਾਂ ਦਾ ਚਾਅ ਕੀਤਾ ਆਇਆਂ ਦਾ। ਬਾਕੀ ਅਫਵਾਹ ਕਿਹੜੀ ਹੁੰਦੀ ਹੈ ਨਾ ਜੀ, ਉਹ ਕਿਸੇ ਚੀਜ਼ ਦੇ ਹੋਣੇ ਔਰ ਨਾ ਹੋਣੇ ਦੇ ਦਰਮਿਆਨੀ ਵਕਫੇ ਨੂੰ ਕਹਿੰਦੇ ਆ। ਜਦੋਂ ਆਪਾਂ ਕਿਸੇ ਦੇ ਸਾਹਮਣੇ ਕੋਈ ਚੀਜ਼ ਕਰ ਲੈਂਦੇ ਆ, ਉਹ ਅਫਵਾਹ ਜਿਹੜੀ ਦਮ ਤੋੜ ਦਿੰਦੀ ਆ। ਅਫਵਾਹ ਇਹ ਆ ਕਿ ਪਾਕਿਸਤਾਨ ਜਾ ਕੇ ਪਤਾ ਨਹੀਂ ਕਿਸੇ ਹੋਰ ਮੁਲਕ ਦਾ ਵੀਜ਼ਾ ਨਹੀਂ ਲੱਗਣਾ ਹੈਗਾ, ਜਿਹੜੇ ਇੰਡੀਆ ਸਾਈਡ ਤੋਂ ਆਉਂਦੇ ਆ, ਜਾਂ ਬਾਹਰੋਂ ਆਉਣ ਵਾਲਿਆਂ ਨੂੰ ਇਹ ਡਰ ਪਾਇਆ ਜਾਂਦਾ ਕਿ ਇੱਥੇ ਜਾ ਕੇ ਤੁਹਾਡੀ ਜ਼ਿੰਦਗੀ ਜਿਹੜੀ ਉਹ ਸੇਫ ਨਹੀਂ ਹੈਗੀ। ਇਹ ਇੱਕ ਅਫਵਾਹ ਆ। ਅਫਵਾਹ ਦਮ ਕਿਸ ਤਰ੍ਹਾਂ ਤੋੜਦੀ ਆ ਕਿ ਸਰਦਾਰ ਸਾਹਿਬ ਹੁਣੀ ਅਸੀਂ ਆਏ ਆ, ਇਹਨਾਂ ਨੇ ਪਿੰਡ ਫਿਰਿਆ, ਬਿਲਕੁਲ ਆਪਣੇ ਲੋਕਾਂ ਤਰ੍ਹਾਂ ਹੀ ਫਿਰਦੇ ਸੀ। ਇਹ ਜਿਹੜੀ ਚੀਜ਼ ਆ, ਇਹ ਜਦੋਂ ਤੁਸੀਂ ਦੇਖੋਗੇ, ਇਹ ਖੌਫ ਜਿਹੜਾ ਖਤਮ ਹੋ ਜਾਏਗਾ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਵਾਂ ਵੀ ਸਾਡੇ ਪੰਜਾਬੀ ਵੀਰ ਜਿਹੜੇ ਚੜ੍ਹਦੇ ਪੰਜਾਬ ਵਾਲੇ ਆ, ਉਹ ਕਹਿੰਦੇ ਆ ਵੀ ਜੇ ਅਸੀਂ ਪਾਕਿਸਤਾਨ ਗਏ, ਪਾਸਪੋਰਟ ਤੇ ਮੋਹਰ ਲੱਗ ਗਈ ਤੇ ਅਸੀਂ ਤੇ ਮੁੜ ਕੇ ਅਮਰੀਕਾ ਕੈਨੇਡਾ ਨਹੀਂ ਜਾ ਸਕਦੇ, ਯੂਰਪ ਨਹੀਂ ਜਾ ਸਕਦੇ। ਤੇ ਜੋ ਮੈਨੂੰ ਅੱਜ ਦੀ ਤਰੀਕ 'ਚ ਲੱਗ ਰਿਹਾ ਵਾ ਵੀ ਪੰਜਾਬੀ ਆਪਣੇ ਜਿਹੜੇ ਵੀਰ ਆ ਮੇਰੇ, ਛੋਟੇ ਜਾਂ ਵੱਡੇ, ਤੇ ਇੱਕ ਨੰਬਰ 'ਚ ਜਾ ਕੌਣ ਰਿਹਾ ਵਾ, ਜਾ ਤੇ ਕੰਧਾਂ ਟੱਪ ਕੇ ਡਏ, ਉੱਤੇ ਕੋਈ ਪਾਸਪੋਰਟ ਦੀ ਮੋਹਰ ਨਹੀਂ ਵੇਖਦਾ ਵੀ ਠੀਕ ਹੈ ਨਾ। ਜਾਣਾ 2 ਨੰਬਰ 'ਚ ਅਮਰੀਕਾ ਕੈਨੇਡਾ ਤੇ ਪਾਕਿਸਤਾਨ ਆਉਣ ਤੋਂ ਡਰੀ ਜਾਣਾ ਵੀ ਸਾਨੂੰ ਮੁੜ ਕੇ ਫਿਰ ਅਮਰੀਕਾ ਕੈਨੇਡਾ ਦਾ ਵੀਜ਼ਾ ਨਹੀਂ ਲੱਗਣਾ, ਹੈ ਨਾ। ਇਹਦਾ ਜੀ ਇਹ ਤਾਂ ਖੁੱਲਾ ਤਜ਼ਾਦ ਆ ਕਿ ਜਦੋਂ ਜਿਸ ਬਾਬੇ ਕੋਲੋਂ ਤੁਸੀਂ ਮੰਗਦੇ ਆ ਵੀ ਆਪਣੀ ਕਾਮਯਾਬੀ ਦੀਆਂ ਦੁਆਵਾਂ ਕਰਦੇ ਆ, ਉਸ ਬਾਬੇ ਤੇ ਆਉਣ ਤੋਂ ਵੀ ਡਰਦੇ ਵੀ ਇੱਥੇ ਆ ਗਏ ਤਾਂ ਬਾਬੇ ਕੋਲ ਦੁਆ ਕਰਦੇ ਵੀ ਮੇਰਾ ਅਮਰੀਕਾ ਕੈਨੇਡਾ ਦਾ ਵੀਜ਼ਾ ਲੱਗੇ, ਤੇ ਬਾਬੇ ਕੋਲ ਆਉਣ ਲੱਗਿਆ ਇਸ ਚੀਜ਼ ਦਾ ਡਰ ਆ ਕਿ ਅਗਰ ਮੈਂ ਇੱਥੇ ਆ ਗਿਆ ਤਾਂ ਮੇਰਾ ਹੋਰ ਮੁਲਕ ਦਾ ਵੀਜ਼ਾ ਨਹੀਂ ਲੱਗਣਾ ਹੈਗਾ। ਹੁਣ ਸਾਡੀ ਅਸੀਂ ਰੋਜ਼ ਅਰਦਾਸ ਦੇ ਵਿੱਚ 2 ਟਾਈਮ ਅਸੀਂ ਗੱਲ ਕਰਦੇ ਹਾਂ ਵੀ ਮਹਾਰਾਜ ਸਾਨੂੰ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੋ। ਉਹਨਾਂ ਨੇ ਬਖਸ਼ੇ ਹੋਏ ਆ, ਹੁਣ ਅਸੀਂ ਦਿਲ ਕੱਢਣਾ ਵਾ ਵੀ ਅਸੀਂ ਕਦੋਂ ਆਉਣਾ ਆ। ਖੁੱਲ੍ਹਾ ਆ ਕੰਮ, ਉਹਨਾਂ ਨੇ ਬਖਸ਼ਤੇ ਆ, ਦਿਦਾਰੇ ਬਖਸ਼ਤੇ ਆ ਗੁਰੂ ਸਾਹਿਬ ਨੇ। ਹੁਣ ਅਸੀਂ ਹਿੰਮਤ ਕਰਕੇ ਆਉਣਾ ਆ ਉਹਨਾਂ ਦੇ ਕੋਲ, ਠੀਕ ਹੈ ਨਾ। ਹੁਣ ਪਾਕਿਸਤਾਨ ਚੱਲ ਕੇ ਘਰੋਂ ਘਰੀ ਨਹੀਂ ਜਾਣਾ, ਵੀ ਸਾਨੂੰ ਹੀ ਆ ਕੇ ਆਪਣੇ ਗੁਰਧਾਮ ਆ ਕੇ ਵੇਖਣੇ ਪੈਣੇ ਤੇ ਸਾਂਭ ਸੰਭਾਲ ਵੀ ਕਰਨੀ ਪੈਣੀ ਆ। ਕਿਉਂਕਿ ਮੈਂ ਜੋ ਗੁਰਧਾਮ ਇੱਥੇ ਦੇਖਦਾ ਆ, ਮਤਲਬ ਇੰਨੀ ਆਪਣੀ ਸਿੱਖ ਕਮਿਊਨਿਟੀ ਨਹੀਂ ਹੈਗੀ ਕਿ ਉਹ ਗੁਰਧਾਮਾਂ ਦੀ ਸੇਵਾ ਕਰ ਸਕੇ। ਤੇ ਆਪਾਂ ਬਸ ਪੰਜਾ ਸਾਹਿਬ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਤੇ 2-4 ਗੁਰਦੁਆਰਿਆਂ ਦਾ ਹੀ ਨਾਂ ਸੁਣਿਆ ਵਾ ਅਜੇ ਤੱਕ ਵੀ ਇੰਨੇ ਹੀ ਗੁਰਦੁਆਰੇ ਆ। ਜਦੋਂ ਕਿ ਮੈਨੂੰ ਪਤਾ ਲੱਗਾ ਵਾ ਵੀ ਇੱਥੇ 190 ਤੋਂ ਪਲੱਸ ਗੁਰਦੁਆਰੇ ਆ ਸਾਡੇ। ਹਾਂ, ਮਤਲਬ ਕਾਫੀ 100 ਆ ਗੁਰਦੁਆਰੇ ਆਪਣੇ ਇੱਥੇ ਹੈਗੇ ਜਿਨ੍ਹਾਂ ਦੀ ਕੋਈ ਸੇਵਾ ਸੰਭਾਲ ਨਹੀਂ ਗੀ ਹੈਗੀ, ਤੇ ਜਿਨ੍ਹਾਂ ਨੂੰ ਕੀ ਹੁਣ ਮੈਂ ਕਹਾਂ ਹਨਾ ਵੀ। ਦੇਖੋ ਜੀ, ਗੁਰਦੁਆਰੇ ਜਿੱਥੇ ਵੀ ਹੈਗੇ ਆ ਆਪਣਾ, ਉਹਨਾਂ ਨੂੰ ਅਸੀਂ ਤਾਂ ਅੱਗੇ ਵੀ ਇੱਕ ਵੀਡੀਓ ਵਿੱਚ ਇਹੀ ਗੱਲ ਕੀਤੀ ਸੀ ਵੀ ਇਹਨੂੰ ਇਜਤਮਾਹੀ ਤੌਰ ਤੇ ਮਤਲਬ ਫੰਡ ਇਕੱਠਾ ਕਰਕੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ, ਕਿਉਂਕਿ ਇਬਾਦਤਗਾਹ ਰਹੇ ਕਿਸੇ ਵਕਤ ਦੇ ਵਿੱਚ, ਤੇ ਉਹਨੂੰ ਆਪਾਂ
ਆਬਾਦਗਾਹ ਦਾ ਹੀ ਦਰਜਾ ਦਈਏ। ਇਹ ਧਰਤੀ ਮੁਹੱਬਤਾਂ ਵਾਲੀ ਜਿਹੜੇ ਇੱਥੇ ਆਉਂਦੇ ਨੇ, ਆਪ ਚਾਹੇ ਮੁੜ ਜਾਂਦੇ ਦਿਲ ਇੱਥੇ ਛੱਡ ਜਾਂਦੇ ਨੇ। ਜਿਹੜੀ ਇੱਥੇ ਆਉਣ ਤੋਂ ਰੋਕੇ, ਜਿਹੜੀ ਇੱਥੇ ਆਉਣ ਤੋਂ ਰੋਕੇ ਢਾ ਦਿਓ ਦੀਵਾਰ। ਜੀ ਆਏ ਸਿੱਖ ਸਰਦਾਰ। सरदार जी इधर देख निकलनी है। हाँ जी हाँ जी अच्छा ਚੱਕ ਨੰਬਰ 160 ਕਾਲੇ ਕੀ ਮੂੰਗੀ ਬੰਗਲੇ ਦੇ ਕੋਲ ਪੈਂਦਾ ਜੀ, ਤਹਿਸੀਲ ਗੋਜਰਾ, ਜ਼ਿਲ੍ਹਾ ਟੋਬਾ ਟੇਕ ਸਿੰਘ। ਇੱਥੇ ਸਰਦਾਰ ਪ੍ਰਿੰਸਦੀਪ ਸਿੰਘ ਹੁਣੀ ਆਏ ਆ ਆਪਣਾ ਪਿੰਡ ਵੇਖਣ, ਕਾਲੇ ਕੀ ਪਿੰਡ ਵੇਖਣ ਆਏ। ਇਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ, ਇਹ ਜਗ੍ਹਾ ਗੁਰਦੁਆਰਾ ਹੁੰਦਾ ਸੀ ਕਿਸੇ ਟਾਈਮ 47 ਦੀ ਵੰਡ ਤੋਂ ਪਹਿਲੇ। ਇਹ ਸਾਰੀ ਜਗ੍ਹਾ ਜਿਹੜੀ ਗੁਰਦੁਆਰੇ ਦੀ ਸੀ, ਹੁਣ ਇੱਥੇ ਸ਼ਾਹਦ ਜੱਟ ਉਹਨਾਂ ਦੇ ਕੋਲ ਆ। ਇਹਨਾਂ ਨੂੰ ਦੇਖ ਵੀ ਆਪਾਂ ਪੁੱਛਾਂਗੇ ਬਾਅਦ ਚ ਵੀ ਕਿੱਦਾਂ ਨਿਕਲੀ ਸੀ, ਤੁਹਾਨੂੰ ਕਿੰਨੀ ਨਿਕਲੀ। ਸਾਡੇ ਦਿਮਾਗ 'ਚ ਭਾਈ ਜਾਂਦੇ ਗੱਲ ਨਾ। ਇਹ ਬਿਲਕੁਲ ਜੀ ਬੜਾ ਸਾਫ ਸੁਥਰਾ ਪਿੰਡ ਆ। ਇੱਥੇ ਬਾਜ਼ਾਰ ਗਲੀਆਂ ਬਹੁਤ ਸੋਹਣੀਆਂ, ਸਾਫ ਸੁਥਰੇ ਲੋਕ, ਤੇ ਜ਼ਿਆਦਾ ਰਾਈ ਬਰਾਦਰੀ ਬੈਠੀ ਆ। ਉਸ ਤੋਂ ਇਲਾਵਾ ਥੋੜੇ ਜਿਹੇ ਘਰ ਜੱਟਾਂ ਦੇ ਔਰ ਰਾਜਪੂਤਾਂ ਦੇ ਵੀ ਆ। ਬਾਕੀ ਗੈਰ ਕਾਸ਼ਤਕਾਰ ਬਰਾਦਰੀਆਂ ਇਸ ਪਿੰਡ ਦੇ ਵਿੱਚ ਬੈਠੀਆਂ। ਤੇ ਇਹ ਜਿਹੜਾ ਏਰੀਆ ਹੈ, ਇਹ ਉਦੋਂ ਪੁਰਾਣਾ ਮਤਲਬ ਪਿੰਡ ਗਿਣਿਆ ਜਾਂਦਾ ਹੁੰਦਾ ਸੀ। ਇੱਥੇ ਆ ਜਿਹੜੀਆਂ ਤੁਹਾਨੂੰ ਇੱਟਾਂ ਵੀ ਨਜ਼ਰ ਆਏਗੀਆਂ, ਆ ਨੀਲੀਆਂ ਤੁਹਾਨੂੰ ਕਿਤੇ ਕਿਤੇ ਵਿੱਚ ਨਜ਼ਰ ਆਉਂਦੀ ਹੋਣੀ ਆ ਕਲੀ ਹੋਈ ਉਹ। ਇਹ ਜਿਹੜੀ ਆ ਜੀ ਗੁਰਦੁਆਰੇ ਦੀ ਇੱਟ ਆ। ਇਹ ਉਸ ਵਕਤ ਜਿਹੜਾ ਹੱਥ ਦੇ ਨਾਲ ਕਸ਼ੀਦਾਕਾਰੀ ਕਰਦੇ ਹੁੰਦੇ ਸੀ, ਗੁਰਦੁਆਰੇ ਦੀ ਕਸ਼ੀਦਾਕਾਰੀ ਹੋਈ। ਇਹ ਤੁਸੀਂ ਇੱਟਾਂ ਦੇਖ ਸਕਦੇ ਹੋ। ਇਹ ਗੁਰਦੁਆਰੇ ਦੀਆਂ ਇੱਟਾਂ ਜਿਹੜੀਆਂ ਨਾ ਉਸੇ ਤਰ੍ਹਾਂ ਹੀ ਲੱਗੀਆਂ ਹੋਈਆਂ ਆ। ਲੇਕਿਨ ਚੂੰਕਿ ਆਬਾਦੀ ਇੱਥੇ ਹੁਣ ਸਿੱਖ ਨਹੀਂ ਹੈਗੀ, ਇਸ ਕਰਕੇ ਇੱਥੇ ਵੀ ਜਿਹੜੇ ਆਮ ਘਰ ਜਿਹੜੇ ਮੁਸਲਮਾਨਾਂ ਦੇ ਉਹ ਵਸੇ ਹੋਏ ਆ। ਓ ਵੇਲਾਵਰਿਆਂ ਤੋਂ ਮੈਂ ਨਹੀਂ ਵਿਸਾਰਿਆ। ਇਹ ਜਿਹੜਾ ਪਿੰਡ ਆ ਜੀ, ਇਹਦੇ ਆਲੇ ਦੁਆਲੇ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਪਿੱਛੋਂ ਗੋਜਰੇ ਵੱਲੋਂ ਆਉਂਦੇ ਆ, ਪਹਿਲੇ ਗੱਗੋਮਾਲ ਆਉਂਦਾ 159 ਚੱਕ, ਫਿਰ ਕਾਲੇ ਕੀ ਆ ਜਾਂਦਾ। ਕਾਲੇ ਕੀ ਦੇ ਫਿਰ ਸੱਜੇ ਖੱਬੇ ਆਪਾਂ ਗੱਲ ਕਰੀਏ ਤਾਂ 161 ਛੋਟੀ ਬੜਾ, 2 ਆਬਾਦੀਆਂ ਆ। ਉਸ ਤੋਂ ਪਰੇ ਮੂੰਗੀ ਬੰਗਲਾ, ਉਸ ਤੋਂ ਪਰੇ ਅੱਗੇ ਆ ਜਾਂਦੇ 79 ਛੋਟੀ ਬੜੀ, 44 ਪ੍ਰਤਾਪਪੁਰਾ, ਦਾਨਿਸ਼ਮੰਦਾਂ ਦੀ ਬਸਤੀ ਅੱਗੇ ਤਲਵੰਡੀ, ਮਾਲੜੀ, ਜਾਣੀ ਇਹ ਅੱਗੇ ਫਿਰ ਬੈਲਟ ਸ਼ੁਰੂ ਹੋ ਜਾਂਦੀ ਨਵੀਂ। ਇਹ ਜਿਹੜਾ ਇਲਾਕਾ ਮੂੰਗੀ ਜ਼ੈਲ ਹੈ, ਇੱਕ ਬੜਾ ਸਾਫ ਸੁਥਰੇ ਲੋਕਾਂ ਦਾ ਔਰ ਪੜ੍ਹੇ ਲਿਖੇ ਲੋਕਾਂ ਦਾ ਇਹ ਇਲਾਕਾ ਆ। ਜ਼ਿਆਦਾਤਰ ਜਿਹੜੇ ਲੋਕ ਇੱਥੇ ਕਾਰੋਬਾਰੀ ਆ, ਔਰ ਜਿਹੜੇ ਕਾਰੋਬਾਰੀ ਨਹੀਂ ਵੀ ਹੈਗੇ ਉਹ ਮਿਹਨਤੀ ਬਹੁਤ ਆ, ਕੰਮ ਜਾਣਦੇ ਆ ਕਰਨਾ। ਮੱਕੀਆਂ ਜਿਹੜੀਆਂ ਇਸ ਇਲਾਕੇ ਦੀ ਖਾਸ ਪੈਦਾਵਾਰ ਆ, ਮੱਕੀ ਬਹੁਤ ਬੀਜਦੇ ਲੋਕ ਹਾੜੂ ਸਿਆੜੂ। ਤੇ ਇਹ ਆ ਕਿ ਕਪਾਹ ਜਿਹੜੀ ਆ, ਇੱਥੇ ਫੈਕਟਰੀ ਵੀ ਹੈਗੀ। ਇਸ ਪਿੰਡ 'ਚ 2 ਫੈਕਟਰੀਆਂ ਸੀਗੀਆਂ, ਇੱਕ ਮੂੰਗੀ ਕਾਟਨ ਫੈਕਟਰੀ, ਇੱਕ ਮਾਸ਼ਾਅੱਲਾ ਕਾਟਨ ਫੈਕਟਰੀ। ਮੂੰਗੀ ਕਾਟਨ ਫੈਕਟਰੀ ਵਾਲੇ ਅਬਦੁਲ ਕਯੂਮ ਸਾਹਿਬ ਸਾਡੇ ਨਾਲ ਖੜੇ ਆ। ਇਹ ਸਰਦਾਰ ਸਾਹਿਬ ਹੁਣ ਜਿਹੜੇ ਆਏ, ਇਹਨਾਂ ਨੂੰ ਵਿਜ਼ਿਟ ਕਰਵਾ ਰਹੇ ਆ, ਇਹਨਾਂ ਦੇ ਮੇਜ਼ਬਾਨ ਅੱਜ ਦੇ ਇਹ ਆ ਜੀ। ਤੁਸੀਂ ਕੀ ਕਹਿਣਾ ਚਾਹੋਗੇ ਜੀ? ਤੁਹਾਨੂੰ ਇੱਥੇ ਸਰਦਾਰ ਸਾਹਿਬ ਆਏ ਆ। सरदार साहब आए हैं, हम बिस्मिल्लाह साढ़े को 4 दिन रहन को इन्हों की सेवा करिए, मरब्बे ले चलिए, कोई इन्हों छलियां भुन के खड़ाइए, देसी माहौल होवे, ठीक है ना। फिर तुहानूं जरा खुली जगह दे शहरां दे रहने वाले जरा आबो हवा फिर इन्हों दे मन नूं भावे। इन्हों दा चूंकि जन्म भूमि है ना, ਜਿਹੜਾ ਉਹ ਇਲਾਕਾ जिथे रहने वाले। ਦੱਸਿਆ ਉਹ ਵੀ ਇਹਨਾਂ ਦੇ ਨਕਸ਼ੇ सरदार जी को दिओ टाइम को 2-4 दिन रहो, रहन ਲਈ जगह ਤੁਹਾਡੇ ਮਤਲਬ ਦੀ ਖੁੱਲੀ ਡੁੱਲੀ ਮਿਲੂਗੀ। ਇੱਕ ਵਾਰੀ ਆਉਣਾ ਹੈ, ਖੁੱਲਾ ਟਾਈਮ ਕੱਢ ਕੇ। ਚਲੋ ਮਰਜ਼ੀ ਤੁਹਾਡੀ ਜੀ, ਅੱਲਾ ਖੈਰ ਕਰੇ ਜੀ। ਫੇਰ ਸੇ ਇਨਸ਼ਾਅੱਲਾ, ਮਿਹਰਬਾਨੀ। ਤੁਰੇ ਚਲੋ ਤੁਸੀਂ। ਆ ਤਾਂ ਬੜਾ ਖੁੱਲਾ ਬਾਜ਼ਾਰ ਸੀ, 60 ਫੁੱਟ ਦਾ ਬਾਜ਼ਾਰ ਸੀ। ਲੱਗ ਜਾਣਾ। ਓਕੇ ਓਕੇ ਅੱਛਾ, ਮੈਂ ਤੁਹਾਨੂੰ ਦੱਸਦਾ ਜਾਂਦਾ ਜੀ, ਜਿਹੜੇ ਗਾਫਬੇ ਪਿੰਡ ਜੀਬੀ ਜਿਹਨੂੰ ਆਪਾਂ ਕਹਿੰਦੇ ਆ, ਉਹਨਾਂ ਦੀ ਤੇ ਜੇਬੀ ਜਿਹੜੇ ਜੀਂਬੇ ਪਿੰਡ ਆ, ਉਹਨਾਂ ਦੀ ਥੋੜੀ ਜਿਹੀ ਵੰਡ ਕਰਕੇ ਦੱਸ ਦਿੰਦੇ ਕਿ ਗਾਫਬੇ ਪਿੰਡ ਜਿਹੜੇ ਆ ਨਾ ਜੀ, ਉਹਨਾਂ ਦੇ ਬਾਜ਼ਾਰ ਤੁਹਾਨੂੰ ਐਲ ਟਾਈਪ ਜਾਂ ਯੂ ਟਾਈਪ ਇਸ ਤਰ੍ਹਾਂ ਹੋਣਗੇ। ਔਰ ਇਹ ਅੰਗਰੇਜ਼ ਦੇ ਵਸਾਏ ਹੋਏ ਪਿੰਡ ਆ। ਜਦੋਂ 12 ਆਬਾਦ ਹੋਈਆਂ ਸੀ ਉਦੋਂ ਇਹ ਪਿੰਡ ਵਸਾਏ ਗਏ ਸੀ। ਜਿਹੜੇ ਸਿੱਧੇ ਬਾਜ਼ਾਰਾਂ ਵਾਲੇ ਉਹ ਤਕਰੀਬਨ ਪਿੰਡ ਜਿਹੜੇ ਜ਼ਿਆਦਾ ਉਹ ਪਹਿਲਾਂ ਦੇ ਹੁੰਦੇ। ਅੱਛਾ, ਬਾਅਦ ਵਿੱਚ ਵੀ ਵਸਾਏ ਗਏ 12 ਤੋਂ ਬਾਅਦ ਵੀ, ਲੇਕਿਨ ਉਹਨਾਂ ਦਾ ਫਰਕ ਸਿਰਫ ਇਹ ਹੈ ਕਿ 4 ਗੇਟ ਲਾ ਦੇਣ ਤੇ ਪੂਰਾ ਪਿੰਡ ਜਿਹੜਾ ਇਹਨਾਂ ਦਾ ਬਣ ਹੋਇਆ। 80 ਫੁੱਟੇ ਬਾਜ਼ਾਰ ਇਹਨਾਂ ਦੇ, ਬਹੁਤ ਖੁੱਲੇ ਬਾਜ਼ਾਰ। ਲੇਕਿਨ ਹੁਣ ਕਿਉਂਕਿ ਜਿਸ ਤਰ੍ਹਾਂ ਲੋਕਾਂ ਦੇ ਮਤਲਬ ਦਾ ਲੱਗਦਾ ਜਾਂ ਜ਼ੋਰ ਚੱਲਦਾ, ਉਹ ਬਾਜ਼ਾਰ ਮੱਦੀ ਜਾਂਦੇ ਆ। ਫਿਰ ਉਹ ਕੇ ਹੱਥਬੰਦੀ ਕਰ ਲੈਂਦੇ ਆ, ਹੱਥਬੰਦੀ ਤੋਂ ਬਾਅਦ ਫਿਰ ਅੱਗੇ ਵਧਣਾ ਸ਼ੁਰੂ ਕਰ ਦਿੰਦੇ। ਕਰਦੇ ਕਿ ਇਹ ਬਾਜ਼ਾਰ ਜਿਹੜੇ ਹੁਣ ਮਸਾਂ ਹੀ ਕੋਈ 30 ਫੁੱਟੇ ਵੀ ਨਹੀਂ ਰਹੇ ਹੈਗੇ, ਜਦਕਿ ਇਹ 80 ਫੁੱਟੇ ਬਾਜ਼ਾਰ ਗਾਫਬੇ ਪਿੰਡਾਂ ਦੇ। ਬਾਕੀ ਸਾਡੇ ਨਾਲ ਜੁੜੇ ਰਹੋ ਜੀ, ਇਸ ਤਰ੍ਹਾਂ ਦੀਆਂ ਤੁਹਾਨੂੰ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਜੀ ਇਨਸ਼ਾਅੱਲਾ।
ਹੋਰ ਕੋਈ ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ।